ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 19 ਸਤੰਬਰ ਦਿਨ ਸੋਮਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਨਿਊਯਾਰਕ ਬੰਬ ਧਮਾਕੇ ਦਾ ਦੋਸ਼ੀ ਪੁਲਿਸ ਦੀ ਹਿਰਾਸਤ ਦੇ ਵਿੱਚ। ਸੀਰੀਆ ਦੇ ਵਿੱਚ ਸੀਜ਼ਫਾਇਰ ਦੇ ਦੌਰਾਨ ਹੋਈਆਂ 에ਅਰ ਸਟ੍ਰਾਈਕ ਦੇ ਵਿੱਚ 12 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ। ਫਿੰਗਰਪ੍ਰਿੰਟ ਰੈਕਰਡਸ 'ਚ ਗਲਤੀ ਹੋਣ ਕਰਕੇ 900 ਤੋਂ ਵੱਧ ਵਿਅਕਤੀ ਬਣੇ ਅਮਰੀਕਾ ਦੇ ਸਿਟੀਜ਼ਨ। ਨਿਊ ਮੈਕਸੀਕੋ ਦੇ ਸ਼ਹਿਰ ਐਲਬਕਰਕੀ ਦੇ ਵਿੱਚ ਪੁਲਿਸ ਤੇ ਚੱਲ ਰਿਹਾ ਹੈ ਟ੍ਰਾਇਲ। ਬੰਬ ਧਮਾਕੇ ਤੋਂ ਬਾਅਦ ਹਿਲਰੀ ਕਲਿੰਟਨ ਅਤੇ ਡੋਨਾਲਡ ਟਰੰਪ ਆਪਸ ਦੇ ਵਿੱਚ ਭਿੜੇ। ਇੱਕ ਆਈ ਰਿਪੋਰਟ ਦੇ ਮੁਤਾਬਿਕ ਸਿਰਫ 3% ਅਡਲਟਸ ਦੇ ਕੋਲ ਹੈ ਅਮਰੀਕਾ ਦੇ ਅੱਧੇ ਤੋਂ ਜ਼ਿਆਦਾ ਹਥਿਆਰ। ਹੁਣ ਖਬਰਾਂ ਵਿਸਤਾਰ ਦੇ ਨਾਲ। ਨਿਊਯਾਰਕ ਮੈਨਹੈਟਨ ਦੇ ਵਿੱਚ ਹੋਏ ਬੰਬ ਧਮਾਕੇ, ਜਿਸ ਦੇ ਵਿੱਚ ਕਿ 29 ਲੋਕ ਜ਼ਖਮੀ ਹੋਏ ਸਨ। ਇਸ ਦੇ ਵਿੱਚ ਪੁਲਿਸ ਨੇ ਅਹਿਮਦ ਖਾਨ ਰਹਿਮੀ ਨਾਮ ਦੇ ਇੱਕ 28 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਅਹਿਮਦ ਖਾਨ ਮੂਲ ਰੂਪ ਦੇ ਵਿੱਚ ਅਫਗਾਨਿਸਤਾਨ ਤੋਂ ਆਇਆ ਸੀ ਅਤੇ ਇੱਥੇ ਉਸ ਨੂੰ ਸਿਟੀਜ਼ਨਸ਼ਿਪ ਮਿਲ ਚੁੱਕੀ ਸੀ। ਪੁਲਿਸ ਨੇ ਇਸ ਨੂੰ ਮੈਨਹੈਟਨ ਅਤੇ ਨਿਊ ਜਰਸੀ ਦੇ ਸੀਸਾਈਡ ਪਾਰਕ ਦੇ ਵਿੱਚ ਹੋਏ ਬੰਬ ਧਮਾਕੇ ਦੇ ਲਈ ਗ੍ਰਿਫਤਾਰ ਕੀਤਾ। ਪੁਲਿਸ ਨੂੰ ਜਦੋਂ ਜਾਣਕਾਰੀ ਮਿਲੀ ਕਿ ਇਸ ਬੰਬ ਧਮਾਕੇ ਦੇ ਵਿੱਚ ਅਹਿਮਦ ਖਾਨ ਜਿਸ ਦੀ ਕਿ ਤਲਾਸ਼ ਸੀ, ਤਾਂ ਪੁਲਿਸ ਇਸ ਨੂੰ ਗ੍ਰਿਫਤਾਰ ਕਰਨ ਦੇ ਲਈ ਪਹੁੰਚੀ ਅਤੇ ਉਸ ਤੋਂ ਬਾਅਦ ਮੌਕੇ ਤੇ ਹੋਈ ਦੋਨਾਂ ਤਰਫ ਤੋਂ ਸ਼ੂਟਿੰਗ ਦੇ ਵਿੱਚ ਅਹਿਮਦ ਖਾਨ ਰਹਿਮੀ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਪੂਰੇ ਸ਼ੂਟਆਊਟ ਦੇ ਵਿੱਚ ਪੁਲਿਸ ਕਰਮੀਆਂ ਨੂੰ ਕੋਈ ਵੀ ਸੱਟ ਨਹੀਂ ਵੱਜੀ ਸੀ। ਪੁਲਿਸ ਨੇ ਇਸ ਤੋਂ ਪਹਿਲਾਂ ਸਵੇਰੇ ਅਨਾਉਂਸ ਕੀਤਾ ਕਿ ਉਹਨਾਂ ਨੂੰ ਬੰਬ ਧਮਾਕੇ ਦੇ ਮਾਮਲੇ ਦੇ ਵਿੱਚ ਅਹਿਮਦ ਖਾਨ ਰਹਿਮੀ ਦੀ ਤਲਾਸ਼ ਹੈ। ਵੀਡੀਓ ਫੁਟੇਜ ਤੋਂ ਆਈ ਇੱਕ ਪਿਕਚਰ ਦੇ ਵਿੱਚ ਅਹਿਮਦ ਖਾਨ ਰਹਿਮੀ ਦਾ ਚਿਹਰਾ ਪਛਾਣਿਆ ਗਿਆ ਸੀ। FBI ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਸਨੇ ਅਫਗਾਨਿਸਤਾਨ ਦੇ ਕਾਫੀ ਚੱਕਰ ਲਾਏ ਸਨ, ਪਰ ਅਥਾਰਟੀਜ਼ ਨੇ ਹਜੇ ਤੱਕ ਵੀ ਇਸ ਦੇ ਪਿੱਛੇ ਕਿਸੇ ਵੀ ਟੈਰਰਿਸਟ ਸੈੱਲ ਦੇ ਹੋਣ ਤੋਂ ਇਨਕਾਰ ਕੀਤਾ। ਉਹਨਾਂ ਨੇ ਕਿਹਾ ਕਿ ਹਜੇ ਜਾਂਚ ਚੱਲ ਰਹੀ ਹੈ ਤੇ ਅਹਿਮਦ ਖਾਨ ਦੇ ਬਿਆਨ ਲੈਣ ਤੋਂ ਬਾਅਦ ਹੀ ਇਹ ਸਪਸ਼ਟ ਹੋਵੇਗਾ ਕਿ ਇਸ ਦੇ ਪਿੱਛੇ ਕਿਸੇ ਅੱਤਵਾਦੀ ਸੰਗਠਨ ਦਾ ਹੱਥ ਹੈ ਜਾਂ ਫਿਰ ਨਹੀਂ। ਦੱਸਿਆ ਜਾਂਦਾ ਹੈ ਕਿ ਅਹਿਮਦ ਖਾਨ ਰਹਿਮੀ ਨਿਊਯਾਰਕ ਦੇ ਵਿੱਚ ਕ੍ਰਿਮੀਨਲ ਜਸਟਿਸ ਦਾ ਸਟੂਡੈਂਟ ਸੀ ਅਤੇ ਬਾਅਦ ਦੇ ਵਿੱਚ ਉਸਨੇ ਆਪਣੀ ਡਿਗਰੀ ਵਿਚਾਲੇ ਹੀ ਛੱਡ ਦਿੱਤੀ। ਇਸ ਮੌਕੇ ਦੇ ਉੱਤੇ ਬੋਲਦੇ ਹੋਏ ਅਫਗਾਨਿਸਤਾਨ ਦੇ ਐਂਬੈਸਡਰ ਹਮਦੁੱਲਾ ਮੋਹਿਬ ਨੇ ਦੱਸਿਆ ਕਿ ਉਹ US ਅਥਾਰਟੀਜ਼ ਦੀ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਕਰਨ ਦੇ ਲਈ ਤਿਆਰ ਹਨ ਅਤੇ ਅਜਿਹੇ ਹਮਲੇ ਦੀ ਉਹ ਸਖਤ ਨਿੰਦਾ ਕਰਦੇ ਹਨ। ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਅਤੇ ਉਸਦੇ ਨਾਗਰਿਕ ਪੂਰੀ ਵਿਸ਼ਵ ਦੇ ਵਿੱਚ ਸ਼ਾਂਤੀ ਚਾਹੁੰਦੇ ਹਨ ਅਤੇ ਜੇਕਰ ਕੋਈ ਵੀ ਅਜਿਹੀ ਹਰਕਤ ਕਰਦਾ ਹੈ ਤਾਂ ਉਸਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਸੀਰੀਆ ਦੇ ਵਿੱਚ ਭਾਵੇਂ US ਅਤੇ ਰਸ਼ੀਆ ਨੇ ਮਿਲ ਕੇ ਸੀਜ਼ਫਾਇਰ ਡਿਕਲੇਅਰ ਕੀਤਾ ਹੈ, ਪਰ ਸਮੇਂ-ਸਮੇਂ ਦੇ ਉੱਤੇ ਇਹ ਸੀਜ਼ਫਾਇਰ ਦੇ ਉਲੰਘਣ ਦੀਆਂ ਖਬਰਾਂ ਆ ਰਹੀਆਂ ਹਨ। ਇੱਕ ਸੀਰੀਆ ਦੇ ਐਕਟਿਵ ਹਿਊਮਨ ਰਾਈਟ ਗਰੁੱਪ ਨੇ ਦੱਸਿਆ ਕਿ ਰਸ਼ੀਆ US ਦੋਨੋਂ ਹੀ ਸਮੇਂ-ਸਮੇਂ ਦੇ ਉੱਤੇ ਸੀਜ਼ਫਾਇਰ ਦੀ ਉਲੰਘਣਾ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਇੱਕ ਨਵੀਆਂ ਹੋਈਆਂ 에ਅਰ ਸਟ੍ਰਾਈਕਸ ਦੇ ਵਿੱਚ ਸੀਰੀਆ ਦੀ ਅਲੈਪੋ ਪ੍ਰੋਵਿੰਸ ਦੇ ਵਿੱਚ ਜਦੋਂ ਹਿਊਮਨਟੇਰੀਅਨ ਗਰੁੱਪ ਦੇ ਟਰੱਕ ਡਰਾਈਵਰ ਟਰੱਕ ਦੇ ਰਾਹੀਂ ਰਾਹਤ ਸਮੱਗਰੀ ਲੋਕਾਂ ਤੱਕ ਪਹੁੰਚਾ ਰਹੇ ਸਨ, ਤਾਂ ਉਸ ਦੇ ਉੱਤੇ 에ਅਰ ਸਟ੍ਰਾਈਕਸ ਤੋਂ ਹਮਲਾ ਕੀਤਾ ਗਿਆ, ਜਿਸ ਦੇ ਵਿੱਚ 12 ਵਰਕਰਸ ਦੀ ਮੌਤ ਹੋ ਗਈ। ਬ੍ਰਿਟੇਨ ਦਾ ਇਹ ਸੀਰੀਆ ਬੇਸਡ ਹਿਊਮਨ ਰਾਈਟ ਗਰੁੱਪ ਸੀਰੀਆ ਦੀ ਅੰਦਰੂਨੀ ਐਕਟੀਵਿਟੀਜ਼ ਦੇ ਉੱਤੇ ਕਾਫੀ ਨਜ਼ਰ ਰੱਖਦਾ ਹੈ ਤੇ ਉਹਨਾਂ ਦੇ ਸਹਾਰੇ ਹੀ ਆਪਣੀ ਰਾਹਤ ਸਮੱਗਰੀ ਲੋਕਾਂ ਤੱਕ ਪਹੁੰਚਾਉਂਦੇ ਹਨ। ਦੱਸਿਆ ਜਾਂਦਾ ਹੈ ਕਿ ਇਹਨਾਂ ਟਰੱਕਸ ਦੇ ਉੱਤੇ ਹਮਲਾ ਉਦੋਂ ਹੋਇਆ ਜਦੋਂ ਇਹ ਇੱਕ ਵੇਅਰ ਹਾਊਸ ਤੇ ਆਫਲੋਡਿੰਗ ਕਰ ਰਹੇ ਸਨ। UN ਦੇ ਇੱਕ ਅਫੀਸ਼ੀਅਲ ਨੇ ਦੱਸਿਆ ਕਿ ਇਹ ਰਿਪੋਰਟਸ ਹਜੇ ਵੈਰੀਫਾਈ ਹੋ ਰਹੀਆਂ ਹਨ ਅਤੇ ਇਹਨਾਂ ਦੇ ਵਿੱਚ ਕਿੰਨੀ ਸੱਚਾਈ ਹੈ ਇਸ ਦਾ ਰਿਪੋਰਟਸ ਵੈਰੀਫਾਈ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ। ਇਸ ਦੇ ਉੱਤੇ ਰਸ਼ੀਆ ਦੀ ਮਿਲਟਰੀ ਨੇ ਕਿਹਾ ਹੈ ਕਿ ਅਲੈਪੋ ਪ੍ਰੋਵਿੰਸ ਦੇ ਵਿੱਚ ਅਲ-ਕਾਇਦਾ ਦੀ ਬ੍ਰਾਂਚ ਅਤੇ ਕਈ ਹੋਰ ਅੱਤਵਾਦੀ ਗਰੁੱਪ ਗਵਰਨਮੈਂਟ ਆਫਿਸਿਸ ਦੇ ਉੱਤੇ ਹਮਲਾ ਕਰ ਰਹੇ ਹਨ ਅਤੇ ਉਹਨਾਂ ਨੂੰ ਰੋਕਣ ਦੇ ਲਈ ਹੀ ਰਸ਼ੀਆ ਨੇ ਇਹ 에ਅਰ ਸਟ੍ਰਾਈਕਸ ਕੀਤੀਆਂ। ਇਸ ਮਾਮਲੇ ਦੇ ਉੱਤੇ ਫਰਾਂਸ ਦਾ ਕਹਿਣਾ ਹੈ ਕਿ US ਅਤੇ ਰਸ਼ੀਆ ਦੀਆਂ ਇਹਨਾਂ 에ਅਰ ਸਟ੍ਰਾਈਕਸ ਨੇ ਦੱਸ ਦਿੱਤਾ ਹੈ ਕਿ ਸੀਜ਼ਫਾਇਰ ਕਾਫੀ ਕਮਜ਼ੋਰ ਹੈ ਅਤੇ ਇਸ ਨੂੰ UN ਦੇ ਵਿੱਚ ਜਨਰਲ ਅਸੈਂਬਲੀ ਦੇ ਵਿੱਚ ਬੋਲਦੇ ਹੋਏ ਸੀਰੀਆ ਦੇ ਫੋਰਨ ਮਿਨਿਸਟਰ ਜੀਨ ਮਾਰਕ ਐਰਲਟ ਨੇ ਕਿਹਾ ਹੈ ਕਿ US ਅਤੇ ਰਸ਼ੀਆ ਨੂੰ ਆਪਸੀ ਸੰਬੰਧ ਹੋਰ ਬਿਹਤਰ ਕਰਨੇ ਚਾਹੀਦੇ ਹਨ ਅਤੇ ਦੋਨਾਂ ਨੂੰ ਮਿਲ ਜੁਲ ਕੇ ਸੀਰੀਆ ਦੇ ਵਿੱਚ ਸ਼ਾਂਤੀ ਬਹਾਲ ਕਰਨ ਦੇ ਲਈ ਵਧਣਾ ਚਾਹੀਦਾ ਹੈ।
ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਆਈ ਇੱਕ ਖਬਰ ਦੇ ਮੁਤਾਬਿਕ ਡਿਪਾਰਟਮੈਂਟ ਦੀ ਇੱਕ ਗਲਤੀ ਦੇ ਕਾਰਨ ਲਗਭਗ 900 ਤੋਂ ਜ਼ਿਆਦਾ ਲੋਕਾਂ ਨੂੰ ਸਿਟੀਜ਼ਨਸ਼ਿਪ ਮਿਲ ਗਈ ਹੈ, ਬਲਕਿ ਉਹਨਾਂ ਨੂੰ ਡਿਪੋਰਟ ਜਾਂ ਫਿਰ ਹਜੇ ਉਹਨਾਂ ਦੇ ਉੱਤੇ ਰਿਵਿਊ ਹੋਣਾ ਸੀ। ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨੇ ਦੱਸਿਆ ਕਿ ਫਿੰਗਰਪ੍ਰਿੰਟ ਰੈਕਰਡਸ ਦੇ ਵਿੱਚ ਗੜਬੜੀ ਹੋਣ ਕਾਰਨ ਲਗਭਗ 950 ਲੋਕਾਂ ਨੂੰ ਗਲਤੀ ਦੇ ਨਾਲ US ਦੀ ਸਿਟੀਜ਼ਨਸ਼ਿਪ ਮਿਲ ਗਈ। ਉਹਨਾਂ ਨੇ ਕਿਹਾ ਕਿ ਇਹ ਗਲਤੀ ਇਸ ਕਰਕੇ ਹੋਈ ਕਿਉਂਕਿ ਇਹਨਾਂ ਸਾਰੇ ਹੀ ਇੰਡੀਵਿਜੂਅਲਸ ਦਾ ਫਿੰਗਰਪ੍ਰਿੰਟ ਰੈਕਰਡ ਦਾ ਡੇਟਾ ਨਾ ਹੀ ਤਾਂ FBI ਦੇ ਡੇਟਾਬੇਸ ਦੇ ਵਿੱਚ ਸੀ ਅਤੇ ਨਾ ਹੀ ਹੋਮਲੈਂਡ ਸਿਕਿਉਰਿਟੀ ਦੇ ਕੋਲ। ਇਸ ਕਰਕੇ ਇਹ ਲੋਕ ਮਿਸ ਹੋ ਗਏ ਜਿਨ੍ਹਾਂ ਨੂੰ ਕਿ ਡਿਪੋਰਟ ਕੀਤਾ ਜਾਣਾ ਸੀ, ਪਰ ਉਲਟਾ ਉਹਨਾਂ ਨੂੰ ਸਿਟੀਜ਼ਨਸ਼ਿਪ ਦੇ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਪੁਰਾਣੇ ਰੈਕਰਡਸ ਦੇ ਵਿੱਚੋਂ ਲਗਭਗ 1.5 ਲੱਖ ਰੈਕਰਡ ਹਜੇ ਤੱਕ ਕੰਪਿਊਟਰ ਦੇ ਉੱਤੇ ਨਹੀਂ ਚੜਿਆ ਹੈ ਅਤੇ ਉਹ ਕਾਗਜ਼ੀ ਫਾਈਲਾਂ ਦੇ ਵਿੱਚ ਹੀ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੁਝ ਫਲॉज ਕਰਕੇ ਇਮੀਗ੍ਰੇਸ਼ਨ ਫਰਾਡ ਵਾਲੇ ਇਸ ਦਾ ਫਾਇਦਾ ਚੱਕ ਰਹੇ ਹਨ ਅਤੇ ਗਲਤ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਸਿਟੀਜ਼ਨਸ਼ਿਪ ਹਥਿਆ ਰਹੇ ਹਨ। ਪਰ ਇਸ ਦੇ ਉੱਤੇ ਕਾਰਵਾਈ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਵੀ ਗਲਤੀ ਦੇ ਨਾਲ ਇਹ ਸਿਟੀਜ਼ਨਸ਼ਿਪ ਮਿਲੀ ਸੀ ਉਹਨਾਂ ਸਾਰਿਆਂ ਦਾ ਸਿਟੀਜ਼ਨਸ਼ਿਪ ਸਟੇਟਸ ਰਿਵੋਕ ਕੀਤਾ ਜਾਏਗਾ। ਇਸ ਗੱਲ ਦੇ ਉੱਤੇ ਸਭ ਤੋਂ ਜ਼ਿਆਦਾ ਬਹਿਸ ਉਦੋਂ ਸ਼ੁਰੂ ਹੋਈ ਜਦੋਂ ਕਿ ਕਾਫੀ ਕ੍ਰਿਟੀਕਲ ਸਿਕਿਉਰਿਟੀ ਵਾਲੇ ਏਰੀਆ ਦੇ ਵਿੱਚ ਜੌਬ ਤੇ ਉਹ ਲੋਕ ਪਹੁੰਚੇ ਜਿਨ੍ਹਾਂ ਨੂੰ ਕਿ ਡਿਪੋਰਟ ਕੀਤੇ ਜਾਣਾ ਸੀ, ਪਰ ਉਹ US ਦੇ ਸਿਟੀਜ਼ਨ ਬਣ ਚੁੱਕੇ ਸਨ ਇਸ ਗੜਬੜੀ ਦੇ ਕਾਰਨ। ਇਸ ਦੇ ਵਿੱਚੋਂ ਕਈ ਸਿਟੀਜ਼ਨ ਤਾਂ ਪੁਲਿਸ ਅਫਸਰ ਵੀ ਬਣ ਚੁੱਕੇ ਸਨ। ਸੋ ਇਹਨਾਂ ਸਾਰਿਆਂ ਹੀ ਇੰਡੀਵਿਜੂਅਲਸ ਦੀ ਨੌਕਰੀ ਤੋਂ ਇੱਕ ਵਾਰੀ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਜਿਨ੍ਹਾਂ ਥਾਵਾਂ ਦੇ ਉੱਤੇ ਸਿਟੀਜ਼ਨ ਤੋਂ ਬਗੈਰ ਹੋਰ ਕੋਈ ਵੀ ਵਿਅਕਤੀ ਨਹੀਂ ਜਾ ਸਕਦਾ, ਇਹਨਾਂ ਦੇ ਉੱਥੇ ਜਾਣ ਤੇ ਪ੍ਰਤੀਬੰਧ ਲਾ ਦਿੱਤਾ ਗਿਆ ਹੈ। DHS ਡਿਪਾਰਟਮੈਂਟ ਨੇ ਕਿਹਾ ਹੈ ਕਿ ਉਹ ਦੁਬਾਰਾ ਇਸ ਦੇ ਉੱਤੇ ਜਾਂਚ ਕਰਕੇ ਜਿਨ੍ਹਾਂ ਨੂੰ ਵੀ ਗਲਤੀ ਦੇ ਨਾਲ ਸਿਟੀਜ਼ਨਸ਼ਿਪ ਅਸਾਈਨ ਹੋਈ ਹੈ ਉਹਨਾਂ ਨੂੰ ਰਿਵੋਕ ਕਰਕੇ ਉਹਨਾਂ ਦੀ ਫਾਈਲ ਦੁਬਾਰਾ ਰਿਵਿਊ ਦੇ ਲਈ ਪਾਈ ਜਾਏਗੀ ਅਤੇ ਜੋ ਲੋਕ ਪਹਿਲਾਂ ਡਿਪੋਰਟ ਹੋਣ ਦੇ ਲਈ ਤਿਆਰ ਸਨ ਉਹਨਾਂ ਨੂੰ ਡਿਪੋਰਟ ਵੀ ਕੀਤਾ ਜਾਏਗਾ। ਐਲਬਕਰਕੀ ਦੇ ਵਿੱਚ ਪੁਲਿਸ ਅਫਸਰ ਦੇ ਉੱਤੇ ਪਹਿਲਾਂ ਹੀ ਕਾਫੀ ਜਾਂਚ ਦਾ ਘੇਰਾ ਵਧਦਾ ਜਾ ਰਿਹਾ ਹੈ ਕਿ ਜਦੋਂ ਇੱਕ ਪੁਲਿਸ ਅਫਸਰ ਨੇ 16 ਮਾਰਚ 2014 ਦੇ ਵਿੱਚ ਇੱਕ ਕੰਪਲੇਨ ਦੇ ਉੱਤੇ ਸ਼ੂਟਿੰਗ ਕੀਤੀ ਜਿਸ ਦੇ ਵਿੱਚ ਕਿ ਇੱਕ ਹੋਮਲੈਸ ਮੈਨ ਫੁੱਟਹਿਲਜ਼ ਦੇ ਕੋਲ ਕੈਂਪਿੰਗ ਕਰ ਰਿਹਾ ਸੀ। ਇਸ ਤੋਂ ਕੁਝ ਹੀ ਘੰਟੇ ਬਾਅਦ ਉਹ ਹੋਮਲੈਸ ਵਿਅਕਤੀ ਉੱਥੇ ਹੀ ਮਰ ਗਿਆ ਤੇ ਪੁਲਿਸ ਨੇ ਉਸ ਨੂੰ 3 ਵਾਰ ਗੋਲੀ ਮਾਰੀ। ਇਸ ਹਾਦਸੇ ਤੋਂ ਬਾਅਦ ਦੇ ਵਿੱਚ ਜੋ ਵੀਡੀਓ ਪੁਲਿਸ ਅਫਸਰ ਦੀ ਬੋਡੀ ਕੈਮਰਾ ਦੇ ਉੱਤੇ ਕੈਪਚਰ ਹੋਈ ਸੀ ਉਸ ਨੂੰ ਲੈ ਕੇ ਪ੍ਰੋਸੀਕਿਊਟਰਸ ਨੇ ਅਤੇ ਕਮਿਊਨਿਟੀ ਨੇ ਕਾਫੀ ਖੇਦ ਜਤਾਇਆ ਤੇ ਦੋਨਾਂ ਪੁਲਿਸ ਅਫਸਰ ਦੇ ਉੱਤੇ ਮਰਡਰ ਦਾ ਚਾਰਜ ਲਾਇਆ। ਸੋ ਇਸ ਮਾਮਲੇ ਦੇ ਵਿੱਚ ਦੋਨਾਂ ਹੀ ਫਾਰਮਰ ਪੁਲਿਸ ਅਫਸਰ ਡੋਮਿਨਿਕ ਪੈਰੇਜ਼ ਅਤੇ ਕਿਥ ਸੈਂਡੀ ਦੇ ਉੱਤੇ ਸੈਕੰਡ ਡਿਗਰੀ ਮਰਡਰ ਅਤੇ ਮੈਨਸਲੌਟਰ ਦਾ ਚਾਰਜਸ ਲਾਏ ਗਏ ਹਨ ਅਤੇ ਇਹ ਟ੍ਰਾਇਲ ਹੁਣ ਸ਼ੁਰੂ ਹੋ ਗਿਆ ਹੈ। ਪਿਛਲੇ ਕੁਝ ਸਾਲਾਂ ਦੇ ਵਿੱਚ ਪੁਲਿਸ ਦੇ ਵੱਲੋਂ ਕੀਤੀ ਗਈ ਅੰਨ੍ਹੇਵਾਹ ਸ਼ੂਟਿੰਗ ਦੇ ਵਿੱਚ ਇਹ ਕੇਸ ਕਾਫੀ ਮੀਡੀਆ ਦੇ ਵਿੱਚ ਆਇਆ ਸੀ ਅਤੇ ਇਸ ਨੇ ਨੈਸ਼ਨਲ ਲੈਵਲ ਦੇ ਉੱਤੇ ਕਾਫੀ ਅਟੈਂਸ਼ਨ ਖਿੱਚੀ ਸੀ। ਪਰ ਇਸ ਦੇ ਵਿੱਚ ਇੱਕ ਹੋਰ ਸਟੋਰੀ ਸਾਹਮਣੇ ਆਈ ਹੈ। ਇਸ ਸ਼ੂਟਿੰਗ ਤੋਂ ਕੁਝ ਮਹੀਨੇ ਬਾਅਦ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਐਲਬਕਰਕੀ ਦੇ ਵਿੱਚ ਪੁਲਿਸ ਕਿਸ ਤਰ੍ਹਾਂ ਆਪਣੇ ਪੁਲਿਸ ਬਲ ਦਾ ਦੁਰਪਯੋਗ ਕਰਦੇ ਹੋਏ ਲੋਕਾਂ ਨੂੰ ਪ੍ਰਤਾੜਿਤ ਕਰ ਰਹੀ ਹੈ। ਇਸ ਮਾਮਲੇ ਦੇ ਵਿੱਚ ਕਈ ਸਾਰੀਆਂ ਆਬਜ਼ਰਵੇਟਰੀ ਮੀਟਿੰਗ ਅਤੇ ਕਮੇਟੀਆਂ ਵੀ ਬਣਾਈਆਂ ਗਈਆਂ। ਇਸ ਮਾਮਲੇ ਦੇ ਵਿੱਚ ਮੀਡੀਆ ਅਟੈਂਸ਼ਨ ਆਉਣ ਤੋਂ ਬਾਅਦ ਅਤੇ ਨੈਸ਼ਨਲ ਲੈਵਲ ਦੇ ਉੱਤੇ ਇਹ ਮੁੱਦਾ ਉੱਠਣ ਤੋਂ ਬਾਅਦ ਇਹ ਜਾਂਚ ਫੈਡਰਲ ਏਜੰਸੀਜ਼ ਨੂੰ ਦੇ ਦਿੱਤੀ ਗਈ। ਹੁਣ ਇਸ ਦੇ ਉੱਤੇ ਟ੍ਰਾਇਲ ਸ਼ੁਰੂ ਹੋ ਗਿਆ ਹੈ ਅਤੇ ਪ੍ਰੋਸੀਕਿਊਟਰਸ ਟੀਮ ਇਹ ਉਮੀਦ ਕਰ ਰਹੀ ਹੈ ਕਿ ਇਹਨਾਂ ਪੁਲਿਸ ਅਫਸਰ ਦੇ ਉੱਤੇ ਸਖਤ ਸਜ਼ਾ ਮਿਲੇਗੀ ਤਾਂ ਕਿ ਦੂਸਰੇ ਪੁਲਿਸ ਅਫਸਰਸ ਨੂੰ ਇਹ ਐਗਜ਼ਾਮਪਲ ਮਿਲੇ ਅਤੇ ਉਹ ਅਜਿਹੀਆਂ ਘਟਨਾਵਾਂ ਕਰਨ ਤੋਂ ਬਚਣ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਇਹ ਸਜ਼ਾ ਦੂਸਰਿਆਂ ਦੇ ਵਾਸਤੇ ਇੱਕ ਮਿਸਾਲ ਕਾਇਮ ਕਰੇਗੀ। ਨਿਊਯਾਰਕ ਦੇ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਹਿਲਰੀ ਕਲਿੰਟਨ ਅਤੇ ਡੋਨਲਡ ਟਰੰਪ ਆਪਸ ਦੇ ਵਿੱਚ ਬਿਆਨਬਾਜ਼ੀ ਦੇ ਵਿੱਚ ਉਲਝ ਰਹੇ ਹਨ। ਇਸ ਦੇ ਉੱਤੇ ਬੋਲਦੇ ਹੋਏ ਸਭ ਤੋਂ ਪਹਿਲਾਂ ਹਿਲਰੀ ਕਲਿੰਟਨ ਨੇ ਡੋਨਲਡ ਟਰੰਪ ਦੇ ਉੱਤੇ ਨਿਸ਼ਾਨਾ ਕੱਸਿਆ। ਜਦੋਂ ਕਿ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਕੁੱਲ 7 ਹਫ਼ਤੇ ਹੀ ਬਚੇ ਹਨ ਅਤੇ ਇਹਨਾਂ ਦੀ ਪਹਿਲੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਣ ਦੇ ਵਿੱਚ ਠੀਕ 1 ਹਫ਼ਤਾ ਪਿਆ ਹੈ ਤਾਂ ਦੋਨੇ ਹੀ ਉਮੀਦਵਾਰ ਉਹਨਾਂ ਵੋਟਰਸ ਨੂੰ ਜਿਨ੍ਹਾਂ ਨੇ ਹਜੇ ਤੱਕ ਆਪਣਾ ਮਨ ਨਹੀਂ ਬਣਾਇਆ ਹੈ ਆਪਣੇ ਵੱਲ ਖਿੱਚਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਹਿਲਰੀ ਕਲਿੰਟਨ ਨੇ ਕਿਹਾ ਕਿ ਅਮਰੀਕਾ ਦੇ ਲੋਕਾਂ ਨੂੰ ਕਿਸੇ ਵੀ ਧਰਮ ਨੂੰ ਨਫ਼ਰਤ ਕਰਨ ਦੀ ਬਜਾਏ ਹਿੰਮਤ ਅਤੇ ਸੂਝ-ਬੂਝ ਦਿਖਾਉਣੀ ਚਾਹੀਦੀ ਹੈ ਅਤੇ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਉਹ ਇੱਕ ਮਾਤਰ ਉਮੀਦਵਾਰ ਹਨ ਜਿਨ੍ਹਾਂ ਦੇ ਕੋਲ ਅੱਤਵਾਦ ਦੇ ਵਿਰੁੱਧ ਲੜਨ ਦਾ ਅਨੁਭਵ ਹੈ। ਉਹਨਾਂ ਨੇ ਕਿਹਾ ਕਿ ਟਰੰਪ ਨੇ ਇਸਲਾਮਿਕ ਸਟੇਟ ਅਤੇ ਹੋਰ ਅੱਤਵਾਦੀ ਗਰੁੱਪਾਂ ਨੂੰ ਆਪਣੇ ਬਿਆਨਾਂ ਦੇ ਰਾਹੀਂ ਤਾਕਤ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਮੁਸਲਿਮ ਕਮਿਊਨਿਟੀ ਦੇ ਵਿਰੁੱਧ ਉਹਨਾਂ ਦੇ ਬਿਆਨਾਂ ਨੇ ਇਹਨਾਂ ਅੱਤਵਾਦੀ ਗਰੁੱਪਾਂ ਨੂੰ ਵਧਣ ਦੇ ਵਿੱਚ ਕਾਫੀ ਸਹਾਇਤਾ ਕੀਤੀ। ਉਹਨਾਂ
ਨੇ ਕਿਹਾ ਕਿ ਇਸਲਾਮਿਕ ਸਟੇਟ ਵਾਲੇ ਤਾਂ ਡੋਨਲਡ ਟਰੰਪ ਦੇ ਜਿੱਤਣ ਦੀਆਂ ਪ੍ਰਾਰਥਨਾ ਕਰ ਰਹੇ ਹਨ ਤਾਂ ਕਿ ਉਹਨਾਂ ਦੇ ਮਨਸੂਬੇ ਹੋਰ ਛੇਤੀ ਕਾਇਮ ਹੋ ਜਾਣ। ਹਿਲਰੀ ਕਲਿੰਟਨ ਨੇ ਕਿਹਾ ਕਿ ਡੋਨਲਡ ਟਰੰਪ ਵਰਗੇ ਲੋਕ ਅੱਤਵਾਦੀਆਂ ਦੇ ਖਿਲਾਫ ਲੜਾਈ ਲੜਨ ਦੀ ਬਜਾਏ ਇੱਕ ਧਰਮ ਦੇ ਖਿਲਾਫ ਲੜਾਈ ਲੜਨ ਦੀ ਤਿਆਰੀ ਕਰ ਰਹੇ ਹਨ। ਉਧਰੋਂ ਹੀ ਇਸ ਦੇ ਜਵਾਬ ਦੇ ਵਿੱਚ ਡੋਨਲਡ ਟਰੰਪ ਨੇ ਹਿਲਰੀ ਕਲਿੰਟਨ ਨੂੰ ਕਮਜ਼ੋਰ ਅਤੇ ਇਨਫੈਕਟਿਵ ਦੱਸਿਆ। ਉਹਨਾਂ ਨੇ ਕਿਹਾ ਕਿ ਹਿਲਰੀ ਕਲਿੰਟਨ ਦੀਆਂ ਫੋਰਨ ਪਾਲਿਸੀਜ਼ ਕਰਕੇ ਅੱਤਵਾਦ ਵਿਦੇਸ਼ੀ ਧਰਤੀ ਤੋਂ ਅਮਰੀਕਾ ਦੀ ਧਰਤੀ ਦੇ ਤੱਕ ਪਹੁੰਚ ਗਿਆ ਅਤੇ ਹੁਣ ਅੱਤਵਾਦੀ ਅਮਰੀਕਾ ਨੂੰ ਉਸਦੇ ਘਰ ਦੇ ਵਿੱਚ ਆ ਕੇ ਹੀ ਡਰਾ ਰਹੇ ਹਨ ਅਤੇ ਉੱਥੇ ਹਮਲਾ ਕਰ ਰਹੇ ਹਨ। ਡੋਨਲਡ ਟਰੰਪ ਨੇ ਕਿਹਾ ਕਿ ਇਹ ਅੱਤਵਾਦੀ ਹਮਲੇ ਇਮੀਗ੍ਰੇਸ਼ਨ ਨੂੰ ਪ੍ਰੋਪਰ ਤਰੀਕੇ ਦੇ ਨਾਲ ਫੋਲੋ ਕਰਨ ਤੇ ਹੀ ਰੋਕ ਸਕਣਗੇ। ਇੱਕ ਵਾਰੀ ਫਿਰ ਡੋਨਲਡ ਟਰੰਪ ਨੇ ਇਸ ਨੂੰ ਆਪਣੇ ਇਮੀਗ੍ਰੇਸ਼ਨ ਦੇ ਮੁੱਦੇ ਨਾਲ ਜੋੜਦੇ ਹੋਏ ਕਿਹਾ ਕਿ ਜਿੰਨੇ ਵੀ ਅੱਤਵਾਦੀਆਂ ਦੇ ਨਾਲ ਲਿੰਕਡ ਦੇਸ਼ ਹਨ ਉਹਨਾਂ ਦੇ ਵਿੱਚੋਂ ਕਿਸੇ ਵੀ ਪ੍ਰਕਾਰ ਦੀ ਇਮੀਗ੍ਰੇਸ਼ਨ ਬੰਦ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇਹੋ ਜਿਹੇ ਅਟੈਕ ਇਸੇ ਕਰਕੇ ਪੋਸੀਬਲ ਹੁੰਦੇ ਹਨ ਕਿਉਂਕਿ ਅਮਰੀਕਾ ਦਾ ਇਮੀਗ੍ਰੇਸ਼ਨ ਸਿਸਟਮ ਕਾਫੀ ਜ਼ਿਆਦਾ ਖੁੱਲ੍ਹਾ ਹੈ ਅਤੇ ਇਹ ਨੈਸ਼ਨਲ ਸਿਕਿਉਰਿਟੀ ਨੂੰ ਸਿੱਧਾ ਖਤਰਾ ਹੈ। ਜਿੱਥੇ ਕਿ ਅਮਰੀਕਾ ਦੇ ਵਿੱਚ ਹਥਿਆਰਾਂ ਨੂੰ ਲੈ ਕੇ ਕਾਫੀ ਬਹਿਸ ਚੱਲਦੀ ਰਹਿੰਦੀ ਹੈ ਅਤੇ ਹਾਊਸ ਅਤੇ ਸੈਨੇਟ ਦੇ ਵਿੱਚ ਵੀ ਗਨ ਕੰਟਰੋਲ ਦੇ ਲਈ ਕਈ ਵਾਰ ਬਿੱਲ ਪੇਸ਼ ਹੋਇਆ ਹੈ ਜੋ ਕਿ ਕਿਸੇ ਨਤੀਜੇ ਉੱਤੇ ਨਹੀਂ ਪਹੁੰਚਿਆ। ਪਰ ਹੁਣ ਇੱਕ ਆਏ ਨਵੇਂ ਸਰਵੇ ਦੇ ਮੁਤਾਬਿਕ ਅਮਰੀਕਾ ਦੇ ਅੱਧੇ ਤੋਂ ਜ਼ਿਆਦਾ ਹਥਿਆਰ ਸਿਰਫ 3% ਅਡਲਟਸ ਦੇ ਕੋਲ ਹਨ। ਇਸ ਸਰਵੇ ਦੇ ਮੁਤਾਬਿਕ 78% ਅਮਰੀਕਨ ਅਡਲਟਸ ਦੇ ਕੋਲ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਹਥਿਆਰ ਨਹੀਂ ਹੈ ਅਤੇ ਬਾਕੀ ਬਚੇ 22% ਦੇ ਵਿੱਚੋਂ 19% ਦੇ ਕੋਲ ਅੱਧੇ ਹਥਿਆਰ ਹਨ ਅਤੇ 3% ਦੇ ਕੋਲ ਬਾਕੀ ਬਚੇ ਅੱਧੇ ਹਥਿਆਰ ਹਨ। ਇਹ ਸਰਵੇ ਹਾਵਰਡ ਨਾਰਥ ਈਸਟਰਨ ਗਰੁੱਪ ਨੇ ਕਰਵਾਇਆ। ਉਹਨਾਂ ਨੇ ਕਿਹਾ ਕਿ ਸਰਵੇ ਦੇ ਮੁਤਾਬਿਕ 3% ਅਮਰੀਕਨ ਅਡਲਟਸ ਦੇ ਕੋਲ ਐਵਰੇਜ ਤੌਰ ਦੇ ਉੱਤੇ ਇੱਕ ਵਿਅਕਤੀ ਦੇ ਕੋਲ 17 ਤੋਂ ਵੀ ਜ਼ਿਆਦਾ ਗਨਜ਼ ਹਨ। ਇਸ ਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਰਵੇ ਰਿਸਰਚਰਸ ਦਾ ਇਹ ਵੀ ਮੰਨਣਾ ਹੈ ਕਿ ਬਹੁਤ ਸਾਰੇ ਅਡਲਟਸ ਆਪਣੇ ਕੋਲ ਕਿਸੇ ਵੀ ਪ੍ਰਕਾਰ ਦੀ ਕੋਈ ਗਨ ਹੋਣ ਤੋਂ ਇਨਕਾਰ ਕਰਦੇ ਹਨ ਕਿਉਂਕਿ ਅਮਰੀਕਾ ਦੇ ਵਿੱਚ ਗਨ ਕੰਟਰੋਲ ਨੂੰ ਲੈ ਕੇ ਕੋਈ ਸਖਤ ਨਿਯਮ ਨਹੀਂ ਹੈ ਤੇ ਇਹ ਟਰੈਕ ਕਰਨਾ ਔਖਾ ਹੈ ਕਿ ਕਿਸ ਅਡਲਟ ਦੇ ਕੋਲ ਵਾਕਈ ਗਨ ਹੈ ਜਾਂ ਨਹੀਂ। ਇਸ ਸਰਵੇ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਬਹੁਤ ਸਾਰੇ ਲੋਕ ਡਰ ਦੇ ਮਾਰੇ ਹਥਿਆਰ ਖਰੀਦਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਉਹ ਸਮਾਜ ਦੇ ਵਿੱਚ ਬੁਰੇ ਲੋਕਾਂ ਤੋਂ ਨਿਪਟਣ ਦੇ ਲਈ ਅਤੇ ਆਪਣੀ ਆਤਮ ਰੱਖਿਆ ਦੇ ਲਈ ਇਹ ਹਥਿਆਰ ਉਹਨਾਂ ਨੂੰ ਕੰਮ ਦੇਣਗੇ। ਪਰ ਇਸ ਦੇ ਵਿੱਚ ਸਰਵੇ ਦੇ ਡਾਇਰੈਕਟਰ ਡੈਬ ਇਜ਼ਰਾਈਲ ਨੇ ਇਹ ਵੀ ਦੱਸਿਆ ਹੈ ਕਿ ਜ਼ਿਆਦਾ ਅਡਲਟਸ ਦੇ ਕੋਲ ਹਥਿਆਰ ਹੋਣ ਕਾਰਨ ਰਿਸਕ ਫੈਕਟਰ ਹੋਰ ਵੀ ਜ਼ਿਆਦਾ ਵੱਧ ਰਿਹਾ ਹੈ ਕਿਉਂਕਿ ਕਈ ਅਡਲਟਸ ਨੂੰ ਉਸ ਹਥਿਆਰ ਦੀ ਪੂਰੀ क्षमता ਦਾ ਨਹੀਂ ਪਤਾ। ਇਸ ਕਰਕੇ ਉਹ ਕਿਸੇ ਵੀ ਨਾਜ਼ੁਕ ਮੌਕੇ ਦੇ ਉੱਤੇ ਉਸ ਨੂੰ ਵਰਤ ਸਕਦਾ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 81 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 56 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਸਟਾਕਟਨ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਟ੍ਰੇਸੀ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ। ਮੋਡੈਸਟੋ ਦੇ ਵਿੱਚ 94 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 97 ਡਿਗਰੀ ਹਾਈ ਅਤੇ ਰਾਤ ਨੂੰ 65 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 97 ਡਿਗਰੀ ਹਾਈ ਅਤੇ ਰਾਤ ਨੂੰ 71 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 88 ਡਿਗਰੀ ਹਾਈ ਅਤੇ ਰਾਤ ਨੂੰ 70 ਡਿਗਰੀ ਲੋ। ਟਰਕੀ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਸੀਐਟਲ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਇੱਥੇ ਦਿਨ ਦੇ ਸਮੇਂ ਮੀਂਹ ਪਵੇਗਾ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 64 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 65 ਡਿਗਰੀ ਲੋ। ਨਿਊਯਾਰਕ ਦੇ ਵਿੱਚ 86 ਡਿਗਰੀ ਹਾਈ ਅਤੇ ਰਾਤ ਨੂੰ 71 ਡਿਗਰੀ ਲੋ। ਟੋਰਾਂਟੋ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਇੱਥੇ ਸਵੇਰ ਦੇ ਟਾਈਮ ਮੀਂਹ ਪਵੇਗਾ। ਵੈਨਕੂਵਰ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 38 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 25 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਸੋਮਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 3 ਅੰਕ ਦੀ ਗਿਰਾਵਟ ਦੇ ਨਾਲ 18,100
120.17 ਤੇ ਬੰਦ ਹੋਇਆ। ਨੈਸਡੈਕ 9 ਅੰਕਾਂ ਦੀ ਗਿਰਾਵਟ ਦੇ ਨਾਲ 5235.03 ਤੇ ਬੰਦ ਹੋਇਆ। S&P 2139.12 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5000 27 ਅੰਕਾਂ ਦੀ ਗਿਰਾਵਟ ਦੇ ਨਾਲ 22,212.64 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟਵਿੱਟਰ ਕੰਪਨੀ ਦਾ ਰਿਹਾ, ਜਿਸ ਦੀ ਕੀਮਤ 18.36 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 60 ਰੁਪਏ 97 ਪੈਸੇ, ਕੈਨੇਡੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 72 ਪੈਸੇ, ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 87 ਰੁਪਏ 34 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 74 ਰੁਪਏ 85 ਪੈਸੇ, ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 50 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 48 ਰੁਪਏ 90 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 49 ਰੁਪਏ 17 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 170 ਰੁਪਏ 59 ਪੈਸੇ ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 222 ਰੁਪਏ 46 ਪੈਸੇ। ਸੋਨੇ ਦਾ ਰੇਟ $1314 16 ਸੈਂਟ ਪਰ ਆਉਂਸ ਰਿਹਾ ਅਤੇ ਚਾਂਦੀ $19 20 ਸੈਂਟ ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 722 7698 ਤੇ ਜਾਂ 408 272 5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।